ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਉਸ ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਦੇ ਬਾਰੇ ਜਿਹਨੂੰ ਜਦੋਂ ਵਿਜੀਲੈਂਸ ਨੇ ਆਮਦਨ ਦੇ ਬਾਰੇ ਪੁੱਛਿਆ ਤਾਂ ਉਹਨੂੰ ਆਮਦਨ ਦੇ ਬਾਰੇ, ਖਰਚੇ ਦੇ ਬਾਰੇ, ਆਮਦਨ ਜਿੰਨੀ ਸੀਗੀ ਉਸ ਤੋਂ ਬਾਅਦ ਉਹ ਖਰਚਾ ਕਰ ਬੈਠੀ ਤੇ ਉਹਦਾ ਉਹ ਤੋਂ ਹਿਸਾਬ ਕਿਤਾਬ ਬਣਾ ਦਿੱਤਾ ਗਿਆ। ਸਿੱਟੇ ਵਜੋਂ ਦੋਨੇ ਪਤੀ ਪਤਨੀ ਇਸ ਵੇਲੇ ਵਿਜੀਲੈਂਸ ਦੀ ਗਿਰਫਤ ਦੇ ਵਿੱਚ ਨੇ। ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗੱਲ ਕਰਾਂਗੇ ਸਾਬਕਾ ਕਾਂਗਰਸੀ ਵਿਧਾਇਕਾ ਬੀਬੀ ਸਤਕਾਰ ਕੌਰ ਗਹਿਰੀ ਦੇ ਬਾਰੇ। ਸਤਕਾਰ ਕੌਰ ਗਹਿਰੀ ਕਾਂਗਰਸ ਦੇ ਉਹ ਲੀਡਰ ਨੇ ਜਿਹੜੇ ਕਿ 2012 ਦੇ ਵਿੱਚ ਵੀ ਜਿੱਦੇ ਹਰ ਗਏ ਸੀਗੇ। 2017 ਦੇ ਵਿੱਚ ਇਹ ਚੋਣ ਜਿੱਤ ਗਏ ਸੀਗੇ। 2017 ਤੋਂ ਲੈ ਕੇ 22 ਤੱਕ ਕੈਪਟਨ ਦੇ ਰਾਜਕਾਲ ਤੇ ਚੰਨੀ ਦੇ ਰਾਜਕਾਲ ਦੇ ਵਿੱਚ ਇਹਨਾਂ ਦੇ ਉੱਤੇ ਦੋਸ਼ ਲੱਗਦਾ ਕਿ ਇਹਨਾਂ ਨੇ ਰੇਤੇ ਦੀਆਂ ਖੱਡਾਂ ਤੋਂ ਕਮਾਈ ਕੀਤੀ ਤੇ ਕਮਾਈ ਕਰਨ ਦੇ ਨਾਲ ਇਹ ਇੰਨਾ ਕੁ ਖਰਚਾ ਕਰ ਬੈਠੇ ਕਿ ਬਾਅਦ ਦੇ ਵਿੱਚ ਉਹਨਾਂ ਦਾ ਹਿਸਾਬ ਦੇਣਾ ਔਖਾ ਹੋ ਗਿਆ। ਇਹ ਇਕੱਲੇ ਸਤਕਾਰ ਕੌਰ ਗਹਿਰੀ ਨਹੀਂ, ਇਹ ਮਨ ਨਾ ਡੁਲਾ ਜਾਣ ਕਿ ਤੇ ਸਾਡੀ ਚਰਚਾ ਹੀ ਹੋ ਰਹੀ ਹੈ। ਕਾਂਗਰਸ ਦੇ ਹੋਰ ਬਥੇਰੇ ਵਜ਼ੀਰ, ਹੋਰ ਬਥੇਰੇ ਵਿਧਾਇਕ, ਸਾਬਕਾ ਵਿਧਾਇਕ, ਹੋਰ ਬਥੇਰੇ ਮੰਤਰੀ ਇਸ ਵੇਲੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਦੇ ਵਿੱਚ ਘਿਰੇ ਹੋਏ ਨੇ। ਚਰਨਜੀਤ ਸਿੰਘ ਚੰਨੀ ਦੇ ਨਾਲ 10 ਸਾਬਕਾ ਮੰਤਰੀ ਨੇ ਜਿਹੜੇ ਇਸ ਵੇਲੇ ਕਾਂਗਰਸ ਦੇ ਆਮਦਨ ਤੋਂ ਵੱਧ ਵਸੀਲੇ ਬਣਾਉਣ ਦੀ ਜਾਂ ਵਸੀਲਿਆਂ ਤੋਂ ਜ਼ਿਆਦਾ ਜਿਹੜੀ ਆ ਉਹ ਕਮਾਈ ਕਰਨ ਦੀ ਮਾਮਲਿਆਂ ਦੇ ਸਾਹਮਣਾ ਕਰ ਰਹੇ ਨੇ। ਅਸਲ ਦੇ ਵਿੱਚ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਤਾਂ ਇਹ ਜਿਹੜੀ ਅੱਜ ਕੱਲ੍ਹ ਗ੍ਰਿਫਤਾਰੀ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਵਿਭਾਗ ਦੀ ਟੀਮ ਨੇ ਫਿਰੋਜ਼ਪੁਰ ਤੋਂ। ਸਾਧੂ ਸਿੰਘ ਧਰਮਸੋਤ ਤੁਹਾਨੂੰ ਪਤਾ ਹੀ ਹੈ, ਜਿਹੜੇ ਬੂਟੇ ਲਾਉਣੇ ਸੀ ਉਹਨਾਂ ਦਾ ਮਾਮਲੇ ਦੇ ਵਿੱਚ ਘਿਰੇ ਹੋਏ ਨੇ। ਭਾਰਤ ਭੂਸ਼ਣ ਆਸ਼ੂ ਪਿਛਲੇ ਦਿਨੀ ਕਾਫੀ ਵੱਡੀ ਮਾਤਰਾ ਦੇ ਵਿੱਚ ਉਹਨਾਂ ਦੇ ਘਰੋਂ ਸੋਨਾ ਮਿਲਿਆ ਵਾ। ਬਲਬੀਰ ਸਿੰਘ ਸਿੱਧੂ ਅੱਜ ਕੱਲ੍ਹ ਭਾਜਪਾ ਦੇ ਵਿੱਚ ਨੇ ਪਰ ਸਾਹਮਣਾ ਕਰ ਰਹੇ ਨੇ। ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਕਾਂਗੜ, ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿਲਜੀਆਂ, ਕਿੱਕੀ ਢਿੱਲੋਂ ਤੇ ਇਹਦੇ ਨਾਲ ਕੁਲਦੀਪ ਵੈਦ ਤੇ ਸਤਕਾਰ ਕੌਰ ਗਹਿਰੀ ਤੇ ਮਦਨ ਲਾਲ ਜਲਾਲਪੁਰ, ਇਹ ਉਹ ਸੀਗੇ ਸਾਬਕਾ ਵਿਧਾਇਕ, ਸਾਬਕਾ ਐਮਐਲਏ ਜਿਨ੍ਹਾਂ ਦੇ ਬਾਰੇ ਜਾਂਚ ਚੱਲ ਰਹੀ ਸੀ। ਤੇ ਕੁਲਦੀਪ ਵੈਦ ਤੇ ਮਦਨ ਲਾਲ ਜਲਾਲਪੁਰ ਤੋਂ ਇਲਾਵਾ ਜਿਹੜੀ ਸਤਕਾਰ ਕੌਰ ਗਹਿਰੀ ਆ ਉਹਨੂੰ ਪਤੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਵੀ ਇਲਾਵਾ ਜੇ ਗੱਲ ਕਰੀਏ ਤਾਂ ਮਦਨ ਲਾਲ ਜਲਾਲਪੁਰ ਦੀ ਕੋਠੀ ਦੀ ਨੁਮਾਇਸ਼ ਕਰ ਚੁੱਕੀ ਹੈ। ਓਪੀ ਸੋਨੀ ਵੀ ਇਸੇ ਤਰ੍ਹਾਂ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਕਾਂਗਰਸ ਦੇ ਦਰਜਨ ਦੇ ਕਰੀਬ ਐਸੇ ਸਾਬਕਾ ਮੰਤਰੀ, ਵਿਧਾਇਕ ਨੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਦੋਸ਼ਾਂ ਦਾ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਤੇ ਕਈਆਂ ਨੂੰ ਇਹਨਾਂ ਮਾਮਲਿਆਂ ਦੇ ਚੱਲਦਿਆਂ ਗ੍ਰਿਫਤਾਰ ਕੀਤਾ ਜਾ ਚੁੱਕਿਆ। ਹੁਣ ਆਪਾਂ ਆਉਣੇ ਸਤਕਾਰ ਕੌਰ ਗਹਿਰੀ ਦੇ ਬਾਰੇ। ਸਤਕਾਰ ਕੌਰ ਗਹਿਰੀ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ 5 ਸਾਲਾਂ ਦੇ ਵਿੱਚ ਕਮਾਈ ਕੀਤੀ 1 ਕਰੋੜ 65 ਲੱਖ ਰੁਪਈਆ ਤੇ ਖਰਚਤਾ ਤੁਸੀਂ 4 ਕਰੋੜ 83 ਲੱਖ ਰੁਪਈਆ, ਜਿਹੜਾ ਬਾਕੀ ਦਾ ਜੇਕਰ 4 ਕਰੋੜ 83 ਲੱਖ ਦੇ ਵਿੱਚੋਂ ਆਪਾਂ 1 ਕਰੋੜ 65 ਲੱਖ ਰੁਪਈਆ ਘਟਾ ਦੇਗੇ, ਮਤਲਬ ਜਿੰਨਾ ਕਮਾਇਆ ਉਹਨਾਂ ਨੇ ਤੇ ਖਰਚਾ ਉਦੋਂ ਵੱਧ ਹੈ, ਤਾਂ ਇਹ ਤਕਰੀਬਨ 2.5 ਕਰੋੜ ਤੋਂ ਉੱਪਰ ਦੀ ਰਕਮ ਬਣ ਜਾਣੀ ਹੈ ਜਿਹੜੀ ਦਾ ਉਹਨਾਂ ਤੋਂ ਹਿਸਾਬ ਨਹੀਂ ਦਿੱਤਾ ਗਿਆ। ਜਦੋਂ ਹਿਸਾਬ ਨਾ ਦਿੱਤਾ ਗਿਆ ਫਿਰ ਅਲਟੀਮੇਟਲੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ। ਸਤਕਾਰ ਕੌਰ ਗਹਿਰੀ ਜਿਹੜੇ ਨੇ ਉਹ 2012 ਦੇ ਵਿੱਚ ਜਿੱਦੇ ਹਾਰ ਜਾਂਦੇ ਨੇ, 2017 ਦੇ ਵਿੱਚ ਉਹ ਜਿੱਤ ਜਾਂਦੇ ਨੇ। 2022 ਆਉਂਦਿਆਂ ਸਤਕਾਰ ਕੌਰ ਗਹਿਰੀ ਦੇ ਉੱਤੇ ਕਈ ਤਰ੍ਹਾਂ ਦੇ ਐਲੀਗੇਸ਼ਨਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਵਾ। ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ। ਲੋਕ ਇੱਥੋਂ ਤੱਕ ਦੋਸ਼ ਲਾਉਂਦੇ ਨੇ ਕਿ ਕਿਸੇ ਸਮੇਂ ਬੀਬੀ ਜੀ ਤੇ ਗੱਡੀ ਦੇ ਵਿੱਚ ਤੇਲ ਪਾਉਣ ਤੋਂ ਵੀ ਮੁਥਾਜ ਸਨ। ਹਾਲਾਂਕਿ ਉਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਆ ਉਹ ਆਰਥਿਕ ਤੌਰ 'ਤੇ ਕਾਫੀ ਸਮਰੱਥ ਹੈ ਔਰ ਉਹਨਾਂ ਨੇ ਇੱਕ ਟਾਈਮ ਉਹਨਾਂ ਨੇ ਕਾਂਗਰਸ ਦੇ ਲਈ ਕਾਫੀ ਜੱਦੋਜਹਿਦ ਕੀਤੀ। ਲਾਡੀ ਗਹਿਰੀ ਇਹਨਾਂ ਦੇ ਜਿਹੜੇ ਪਤੀ ਨੇ, ਇਹਨਾਂ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਕਾਂਗਰਸ ਨੂੰ ਉਹਨਾਂ ਹਲਕਿਆਂ ਦੇ ਵਿੱਚ ਦੁਬਾਰਾ ਜ਼ਿੰਦਾ ਕਰਨ ਦੇ ਲਈ ਜਾਂ ਜੱਦੋਜਹਿਦ ਕਰਨ ਦੇ ਲਈ ਕਾਫੀ ਵਾਹ ਲਾਈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਜਦੋਂ ਬੀਬੀ 2017 ਦੇ ਵਿੱਚ ਜਿੱਤਦੇ ਨੇ ਤਾਂ ਉਸ ਇਲਾਕੇ ਦੇ ਵਿੱਚ ਜਿਹੜੀਆਂ ਰੇਤੇ ਦੀਆਂ ਖੱਡਾਂ ਉਹਨਾਂ ਦੇ ਵਿੱਚੋਂ ਨਜਾਇਜ਼ ਮਾਈਨਿੰਗ, ਜਿਹਦੇ ਵਿੱਚੋਂ ਕਰੋੜਾਂ ਰੁਪਏ ਕਮਾਉਣ ਦੇ ਦੋਸ਼ ਲੱਗਦੇ ਆ, ਉਸ ਕਮਾਈ ਦਾ ਦੋਸ਼ ਸਤਕਾਰ ਕੌਰ ਗਹਿਰੀ 'ਤੇ ਲੱਗਦਾ ਵਾ। ਅਤੇ ਇਹਨਾਂ ਦੋਸ਼ਾਂ ਦੇ ਕਰਕੇ ਇੱਕ ਵਾਰੀ ਤਾਂ ਜਿਹੜੇ ਇਹਨਾਂ ਦੇ ਪਤੀ ਨੇ ਲਾਡੀ ਗਹਿਰੀ, ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ, ਤੁਹਾਨੂੰ ਯਾਦ ਹੋਣਾ ਵਾ। ਇਹ ਤਕਰੀਬਨ ਗੱਲ ਜਿਹੜੀ ਹੈ ਉਹ ਕਾਂਗਰਸ ਸਰਕਾਰ ਦੇ ਵੇਲਿਆਂ ਦੀ ਹੋਈ ਹੈ, 2021 ਦੇ ਆਸੇ-ਪਾਸੇ ਦੀ ਗੱਲ ਆ। ਲਾਡੀ ਗਹਿਰੀ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਇੱਕ ਖੱਡ ਦੇ ਮਾਮਲੇ ਦੇ ਵਿੱਚ ਜ਼ਿਰਾ ਕਰ ਰਹੇ ਨੇ, ਖੱਡ ਤੋਂ ਲੈਣ ਦੇਣ ਦੇ ਮਾਮਲੇ ਦੇ ਵਿੱਚ। ਅਤੇ ਉਹ ਜ਼ਿਰਾ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਉਹ ਕਹਿੰਦੇ ਕਿ ਨਹੀਂ ਸਾਨੂੰ ਇੰਨੇ ਪੈਸੇ ਨਹੀਂ ਚਾਹੀਦੇ, ਜਿੰਨੇ ਅਸੀਂ ਕਿਹਾ ਉਨੇ ਕਰਕੇ ਦਿਓ ਸਾਨੂੰ 1 ਦਿਨ ਦੇ ਵਿੱਚ। ਪਰ ਬਾਅਦ ਦੇ ਵਿੱਚ ਇਹਨਾਂ ਨੇ ਇਹ ਗੱਲ ਆਈ ਗਈ ਇਸ ਕਰਕੇ ਕਰਤੀ ਕਿ ਜੀ ਸਾਡਾ ਜਿਹੜਾ ਵਾ ਕਿਸੇ ਡੀਲ ਲੈਣ ਦੇਣ ਹੋਇਆ ਸੀਗਾ
ਤੇ ਉਹ ਜਿਹੜੀ ਆਡੀਓ ਵਾਇਰਲ ਕਰਕੇ ਤੇ ਸਾਨੂੰ ਰੇਤ ਖੱਡਾਂ ਦੇ ਨਾਲ ਜੋੜ ਦਿੱਤਾ ਗਿਆ। ਉੱਥੇ ਇਹਨਾਂ ਨੇ ਸਫਾਈ ਦਿੱਤੀ। ਬਾਅਦ ਦੇ ਵਿੱਚ ਬੀਬੀ ਦੇ ਪਤੀ ਦਾ ਬਿਆਨ ਇੱਕ ਹੋਰ ਬੜਾ ਵਾਇਰਲ ਹੁੰਦਾ, ਜਿਹਦੇ ਤੋਂ ਇਹ ਕਿਹਾ ਜਾਂਦਾ ਕਿ ਜੀ ਅਸੀਂ ਤਾਂ ਰਾਜਨੀਤਿਕ ਬੰਦੇ ਹਾਂ ਤੇ ਸਾਡਾ ਕੰਮਕਾਰ ਇਸੇ ਤਰ੍ਹਾਂ ਚੱਲਦਾ, ਤੇ ਜੇਕਰ ਸਾਨੂੰ ਟਿਕਟ ਨਾ ਮਿਲੀ ਤਾਂ ਅਸੀਂ ਕੀ ਕਰਾਂਗੇ। ਮਤਲਬ ਕਿ ਤੁਸੀਂ ਰਾਜਨੀਤੀ ਦੇ ਵਿੱਚ ਪੈਸਾ ਕਮਾਉਣ ਖਾਤਰ ਆ ਰਹੇ ਹੋ। ਤੁਸੀਂ ਅਸਿੱਧੇ ਢੰਗ ਨਾਲ ਮੰਨ ਰਹੇ ਹੋ ਕਿ ਅਸੀਂ ਇਸ ਕਿੱਤੇ ਤੋਂ ਬੇਸ਼ੱਕ ਵਧਾਇਕੀ ਕਰੀਏ ਨਾ ਕਰੀਏ, ਬੇਸ਼ੱਕ ਲੋਕਾਂ ਦਾ ਕੋਈ ਸਵਾਰੀਏ ਨਾ ਸਵਾਰੀਏ, ਪਰ ਸਾਡਾ ਗੁਜ਼ਾਰਾ ਨਹੀਂ ਹੋਣਾ। ਬਾਅਦ ਦੇ ਵਿੱਚ ਇਹ ਵਿਧਾਇਕਾ ਬੀਬੀ ਜਿਹੜੀ ਆ ਉਹ ਭਾਜਪਾ ਦੇ ਵਿੱਚ ਚਲੀ ਗਈ ਸੀ। ਤੁਹਾਨੂੰ ਯਾਦ ਹੋਣਾ ਕਾਂਗਰਸ ਦੇ ਹੋਰ ਬਥੇੜੇ ਲੀਡਰ ਚਲੇ ਗਏ। ਸੋ ਇਸੇ ਤਰ੍ਹਾਂ ਕਿੱਕੀ ਢਿੱਲੋਂ, ਜਿਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ 8 ਕਰੋੜ ਰੁਪਈਆ ਜ਼ਿਆਦਾ ਖਰਚਾ, ਜਿੰਨੀ ਕਿ ਤੁਹਾਡੀ ਆਮਦਨ ਆ 7 ਕਰੋੜ ਜਾਂ 8 ਕਰੋੜ, ਇੱਥੇ ਕਿ ਜੇ ਖਰਚਾ ਤਾਂ ਉਹ ਦੱਸੋ। ਉਹ ਜਵਾਬ ਨਾ ਦੇ ਸਕੇ, ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਓਪੀ ਸੋਨੀ ਦਾ ਮਾਮਲਾ ਦੇਖ ਲਓ, ਓਪੀ ਸੋਨੀ ਵੀ ਜਵਾਬ ਨਹੀਂ ਦੇ ਸਕੇ ਸੀਗੇ, ਉਹਨਾਂ ਦੀ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਕਾਂਗਰਸ ਦੇ ਇਸ ਵੇਲੇ ਦਰਜਨ ਦੇ ਕਰੀਬ ਲੀਡਰ ਨੇ, ਸਾਬਕਾ ਮੰਤਰੀ ਨੇ, ਵਿਧਾਇਕ ਨੇ, ਜਿਨ੍ਹਾਂ ਦੇ ਇੱਕੋ ਤਰ੍ਹਾਂ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਨੇ। ਇਹਨਾਂ ਦੇ ਵਿੱਚੋਂ ਮਦਨ ਲਾਲ ਜਲਾਲਪੁਰ ਤੇ ਗੁਰਿੰਦਰਮੀਤ ਸਿੰਘ ਪਾੜਾ, ਉਹਨਾਂ ਦੀ ਜਾਇਦਾਦਾਂ ਦੇ ਤਾਂ ਇੰਚੀ ਟੇਪ ਲੈ ਕੇ ਵਿਜੀਲੈਂਸ ਨੇ ਮਿਣਤੀ ਵੀ ਕੀਤੀ ਹੈ। ਉਹਨਾਂ ਦੀਆਂ ਕੋਠੀਆਂ ਦੀਆਂ ਮਿਣਤੀਆਂ ਹੋਈਆਂ, ਰਿਹਾਇਸ਼ੀ ਇਮਾਰਤਾਂ ਦੀਆਂ ਮਿਣਤੀਆਂ ਹੋਈਆਂ। ਇਸ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਲੀਡਰ ਅਜਿਹੇ ਹੈ ਜਿਨ੍ਹਾਂ ਨੂੰ ਇਹ ਲੱਗਦਾ ਕਿ ਜੇਕਰ ਅਸੀਂ ਭਾਜਪਾ ਦੇ ਵਿੱਚ ਚਲੇ ਗਏ ਤਾਂ ਸ਼ਾਇਦ ਅਸੀਂ ਬਚ ਜਾਵਾਂਗੇ, ਪਰ ਇਹ ਬਚਣਾ ਸੰਭਵ ਹੈ ਜੇਕਰ ਵਿਜੀਲੈਂਸ ਇਸ ਤਰ੍ਹਾਂ ਜਿਹੜਾ ਉਹ ਕੰਮ ਕਰਦੀ ਰਹੀ। ਹੁਣ ਇਹਨਾਂ ਮਾਮਲਿਆਂ ਦਾ ਦੂਜਾ ਪਹਿਲੂ ਕੀ ਹੈ? ਇਹਨਾਂ ਮਾਮਲਿਆਂ ਦਾ ਦੂਜਾ ਪਹਿਲੂ ਇਹ ਹੈ ਕਿ ਸਿਆਸੀ ਲੋਕਾਂ ਉੱਤੇ ਦੋਸ਼ ਲੱਗਦੇ ਨੇ ਤੇ ਦੋਸ਼ ਸਾਬਤ ਕਰਨੇ ਹੁੰਦੇ ਨੇ। ਜਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਲੁਧਿਆਣੇ ਦਾ ਸਿਟੀ ਸੈਂਟਰ ਮਾਮਲਾ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਤਾਂ ਲੱਗੇ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਵਿਜੀਲੈਂਸ ਉਹਨੇ ਕਲੀਨ ਚਿਟ ਦੇਤੀ। ਸੋ ਕੀ ਇਹਨਾਂ ਮਾਮਲਿਆਂ ਦੇ ਵਿੱਚ ਕਦੇ ਇਹ ਕੇਸ ਮੁਕਾਮ ਤੇ ਵੀ ਜਾਣਗੇ? ਮੁਕਾਮ ਤੋਂ ਭਾਵ ਕਿ ਜਿਹੜੇ ਦੋਸ਼ ਲੱਗ ਰਹੇ ਨੇ ਅੱਜ, ਕਿ ਉਹਨਾਂ ਦੋਸ਼ਾਂ ਦੇ ਉੱਤੇ ਜਦੋਂ ਜ਼ਿਰਾ ਹੋਊਗੀ ਤਾਂ ਕੀ ਕੇਸ ਖੜ ਸਕਣਗੇ? ਹਾਲਾਂਕਿ ਜੇਕਰ ਤੁਸੀਂ ਆਮ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਪੰਜਾਬ ਦੇ ਉਹਨਾਂ ਇਲਾਕਿਆਂ ਜਿੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ, ਉੱਥੇ ਤੁਹਾਨੂੰ ਸਾਰਾ ਕੱਚਾ ਚਿੱਠਾ ਖੋਲ੍ਹ ਕੇ ਲੋਕ ਦੇ ਦੇਣਗੇ ਕਿ ਅਕਾਲੀ ਸਰਕਾਰ ਦੇ ਵਿੱਚ ਫਲਾਂ ਖੱਡ ਤੋਂ ਮਾਈਨਿੰਗ ਹੁੰਦੀ ਸੀ ਤੇ ਆਹ ਬੰਦਾ ਕਰਾਉਂਦਾ ਸੀ। ਇਸੇ ਤਰ੍ਹਾਂ ਕਾਂਗਰਸ ਸਰਕਾਰ ਦੇ ਵਿੱਚ ਫਲਾਂ ਖੱਡ ਤੋਂ, ਫਲਾਂ ਪਿੰਡ ਤੋਂ, ਫਲਾਂ ਹੱਦ ਤੋਂ ਮਾਈਨਿੰਗ ਹੁੰਦੀ ਸੀ ਤੇ ਆਹ ਬੰਦਾ ਕਰਾਉਂਦਾ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਦਾ ਨਾਂ ਵੀ ਆ ਜਾਣਾ, ਬਹੁਤਿਆਂ ਦਾ ਨਾਂ ਆ ਜਾਣਾ ਕਿ ਫਲਾਂ ਖੱਡ ਤੋਂ ਫਲਾਂ ਬੰਦੇ ਦੇ ਇਸ਼ਾਰੇ ਤੇ ਮਾਈਨਿੰਗ ਹੁੰਦੀ ਸੀ, ਨਜਾਇਜ਼ ਮਾਈਨਿੰਗ ਹੁੰਦੀ ਸੀ। ਇਸੇ ਮਾਈਨਿੰਗ ਦੇ ਚੱਲਦਿਆਂ ਪੰਜਾਬ ਦੇ ਬਹੁਤ ਵੱਡੇ ਲੀਡਰਾਂ ਨੂੰ ਕਈ ਹਲਕਿਆਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਕਈ ਮੀਡੀਆ ਰਿਪੋਰਟਾਂ ਛਪਣ ਕਰਕੇ ਉਹਨਾਂ ਨੂੰ ਨਮੋਸ਼ੀ ਵੀ ਝੱਲਣੀ ਪਈ। ਤੇ ਹੁਣ ਕਾਨੂੰਨੀ ਤੌਰ ਤੇ ਜੇਕਰ ਗੱਲ ਕਰੀਏ ਤਾਂ ਆਪਾਂ ਇਸ ਵੇਲੇ ਉਹ ਵਿਜੀਲੈਂਸ ਦੇ ਸ਼ਿਕੰਜੇ ਦੇ ਵਿੱਚ ਨੇ। ਕਈਆਂ ਨੂੰ ਗ੍ਰਿਫਤਾਰ ਕੀਤਾ, ਕਈਆਂ ਨੇ ਜ਼ਮਾਨਤਾਂ ਲੈ ਲਈਆਂ, ਕਈ ਹਲੇ ਵੀ ਅਗਾਊਂ ਜ਼ਮਾਨਤਾਂ ਲਈ ਭੱਜੇ ਫਿਰਦੇ ਨੇ। ਸੋ ਇੱਕ ਬਹੁਤ ਵੱਡੀ ਲਾਈਨ ਹੈ ਕਾਂਗਰਸੀਆਂ ਦੀ, ਸਾਬਕਾ ਕਾਂਗਰਸੀ MLAs ਦੀ, ਵਿਧਾਇਕਾਂ ਦੀ, ਮੰਤਰੀਆਂ ਦੀ, ਸੰਤਰੀਆਂ ਦੀ, ਜਿਹੜੇ ਇਸ ਵੇਲੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਦੇ ਵਿੱਚ ਘਿਰੇ ਹੋਏ ਨੇ, ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲਿਆਂ ਦੇ ਵਿੱਚ ਘਿਰੇ ਹੋਏ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।